ਇੰਨੀ ਦੇਰ ਬਾਅਦ ਵਾਸ਼ਰੂਮ ਚ ਨਿਕਲਿਆ ਬਾਹਰ ਮਾਈਆ ਕਹਣੀ ਕਾਨੀ ਆ ਗਿਆ ਬਾਹਰ ਆਪਣੀ ਬੁੱਢੀ ਨਾਲ ਲਾਰੀ ਅੱਡੇ ਫਿਰਨ ਦਿਆ ਭਾਈ ਫੇਰ ਦੇਨ ਚੋਂ ਨਿਕਲ ਗਈ ਕਮਾਲ ਚ ਗੰਨੇ ਪੱਟ ਪੱਟ ਘਰ ਸੁੱਟਣ ਦਿਆ। ਅੱਛਾ ਉਹਨਾਂ ਨੇ ਆ ਕੇ ਫੜ ਲਿਆ, ਕਹਿੰਦੇ ਆ ਕਰਨ ਦਾ, ਕਹਿੰਦਾ ਮੈਂ ਤਾਂ ਨੇਦਾ ਸੁੱਟਣ ਦੀ ਪ੍ਰੈਕਟਿਸ ਕਰ ਰਿਹਾ। ਘਰ ਵਾਲ ਨੂੰ ਹੀ ਗੰਨੇ ਨੋਨੀ ਵਰਗਾ ਬੰਦਾ ਨਾ ਬਾਜ਼ਾਰ ਦੁਕਾਨ 'ਚ ਕੋਈ ਬੰਦਾ ਸੌਦਾ ਲੈਂਦਾ ਹੋਵੇ ਇਹੋ ਜਿਹਾ ਬੰਦਾ ਐਵੇਂ ਕਹੀਏ ਹੈਗਾ ਆ ਛਾਪਰ ਫਟਣਾ ਭਾਈ ਇਹਦੀ ਬੁੱਢੀ ਨੂੰ ਕਿਸੇ ਨੇ ਕਿਹਾ ਗੜਗੀਲਾ ਕੋਮੇ ਚ ਲਗਾ, ਕਹਿੰਦੀ ਲਾ ਦੱਸੋ ਉਹੀ ਕੱਪੜੇ ਪਾ ਕੇ ਚਲਾ ਗਿਆ। ਅਸਲਾਮ ਵਾਲੇਕੁਮ ਨਾਜ਼ਰੀਨ, ਜੁਗਤਾਂ ਵਾਲੇ ਸ਼ੋਅ 'ਚ ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੀਦ। ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਤੇ ਭਾਈ ਗੜਗੀਲਾ ਇੱਕ ਵਾਸ਼ਰੂਮ ਚ ਚਲਾ ਗਿਆ, ਇੰਨਾ ਪਾਣੀ ਡੋਲਿਆ ਬਾਹਰ ਦਾ ਬੰਦਾ ਖੜਕਾ ਕਹਿੰਦਾ ਉਹ ਭਾਈ ਅੰਦਰ ਲੈਟਰੀਨ ਨੂੰ ਅੱਗ ਲੱਗ ਗਈ ਆ। ਯਾਰ ਜੇ ਹੁਣ ਕੰਮ ਸ਼ੁਰੂ ਹੋ ਹੀ ਪਿਆ, ਇੰਨਾ ਵਾਸ਼ਰੂਮ ਚ ਪਾਣੀ ਰੋੜਦਾ ਸੀ, ਇੰਨਾ ਰੋੜਦਾ ਸੀ ਤੇ ਘਰਦੇ ਨੇ ਪਾਣੀ ਦਾ ਕਨੈਕਸ਼ਨ ਕਟਾ ਕੇ ਵਿੱਚ ਵੱਟੇ ਰੱਖਤੇ। ਆ ਗਲਤ ਵਾ ਯਾਰ, ਤੁਸੀਂ ਨਾ ਯਾਰ ਅਜੇ ਜੇ ਕੋਈ ਪ੍ਰੋਗਰਾਮ ਅਜੇ ਤੇ ਸ਼ੁਰੂ ਹੀ ਹੋਇਆ ਵਾ, ਇੰਨਾ ਪਾਣੀ ਰੋੜਨਾ ਸੀ ਬਾਥਰੂਮ ਚ। क्या बात, क्या सपोर्ट किया आपने मेरी? ਇਹਦੇ ਅਬੂ ਨੇ ਉਹਨੂੰ ਮਾਰਿਆ, ਕਿਉਂ ਕਹਿੰਦਾ ਬਗੈਰ ਤਾਂ ਅੰਦਰ ਮੱਛੀਆਂ ਚੱਡੀਆਂ ਤੇ। ਯਾਰ ਇੰਨਾ ਪਾਣੀ ਰੋੜਦਾ ਸੀ, ਇਹਦੇ ਇੱਕ ਭਰਾ ਨੇ ਇੰਜ ਕਰਕੇ ਵਾਸ਼ਰੂਮ ਦਾ ਬੂਹਾ ਖੋਲਿਆ, ਛਾਲੇ ਤੋਂ ਮੁੜ ਹਾਂ ਯਾਰ ਇੰਨਾ ਪਾਣੀ ਡੋਲਿਆ, ਇੰਨੇ ਵਾਸ਼ਰੂਮ ਚ ਬਹਿ ਗਏ, ਆਪਣੀ ਸਲਵਾਰ ਚ ਵੀ ਫੂਕ ਭਰ ਕੇ ਬੈਠਾ। ਇੰਨਾ ਪਾਣੀ ਵਾਸ਼ਰੂਮ ਡੋਲਿਆ, ਉਹ ਚ ਟਾਈਟੈਨਿਕ ਦਾ ਢਾਂਚਾ ਨਜ਼ਰ ਆਉਂਦਾ। ਇੰਨਾ ਪਾਣੀ ਵਾਸ਼ਰੂਮ ਚ ਰੋੜਿਆ ਤੇ ਗਾਣਾ ਲਾਇਆ, ਪੀਲੂ ਹੈ ਪਾਣੀ ਪਾਣੀ ਪਾਣੀ। ਇੰਨਾ ਪਾਣੀ ਡੋਲਤਾ ਵਾਸ਼ਰੂਮ ਤੇ ਗਾਣਾ ਗਾ ਰਿਹਾ, ਪਾਣੀਆਂ ਮੇ ਚੱਲ ਰਹੀ ਹੈ ਕਸ਼ਤੀਆਂ। ਇੰਨਾ ਪਾਣੀ ਰੋੜਤਾ ਵਾਸ਼ਰੂਮ ਦੇ ਵਿੱਚ, ਮਾਰੋ ਗਟਰ ਦਾ ਢੱਕਣ ਥੋੜਾ ਥੋੜਾ ਉੱਤੇ ਹੋ ਓਏ ਇੰਨਾ ਪਾਣੀ ਡੋਲਦਾ ਸੀ ਇਹਨਾਂ ਤੇ ਏਦਾਂ ਮੋਟਰ ਬੰਦ ਕਰਾਣਾ, ਮੋਟਰ ਬੰਦ ਕਰ ਦੋ, ਮੋਟਰ ਬੰਦ ਕਰ ਦੋ। ਯਾਰ ਬੇਵਕੂਫਾ, ਇੰਨਾ ਨੇ ਪਾਣੀ ਰੋੜਿਆ ਵਾਸ਼ਰੂਮ ਚ, ਇੰਨਾ ਬਾਹਰ ਰੋੜਿਆ ਪਾਣੀ, ਬਾਹਰ ਤਾਂ ਆਪਾਂ ਫੇਰ ਕਹਿਣਾ ਚਲੋ ਪਾਣੀ ਰੋੜ ਕੇ ਆ। ਰੋੜ ਕੇ ਆਇਆ। ਇਹਦੀ ਇੰਨਾ ਪਾਣੀ ਇਕੱਠਾ ਕੀਤਾ, ਮੈਂ ਕਿਹਾ ਇੰਨਾ ਪਾਣੀ, ਕਹਿੰਦਾ ਆਪੂ ਕਹਿੰਦਾ ਤੂੰ ਡੁੱਬ ਕੇ ਨਹੀਂ ਮਰਦਾ। यार मैं भाई उठन लगा ਓਏ ਨਾ ਓਏ, ਇੰਨਾ ਪਾਣੀ ਤੇ ਮੈਂ ਡੋਲੇ ਨਹੀਂ ਜਿੰਨਾ ਤੁਸੀਂ ਮੇਰੇ ਤੇ ਲਾਤਾ। ਓਏ ਕੀ ਹੁੰਦਾ, ਗੱਲ ਸਹੀ ਕਰ। ਕਾਲੂ 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 ਇੰਨੇ ਚਿਰ ਬਾਅਦ ਵਾਸ਼ਰੂਮ ਚੋਂ ਨਿਕਲਿਆ। ਅੱਛਾ 2-3 ਦਿਨ ਘਰ ਦਿਲ ਹੀ ਨਹੀਂ ਲੱਗਣ ਦਿਆ। ਯਾਰ ਕਾਲੂ ਇੰਨੀ ਦੇਰ ਬਾਅਦ ਵਾਸ਼ਰੂਮ ਤੋਂ ਨਿਕਲਿਆ, ਜਦੋਂ ਵਾਸ਼ਰੂਮ ਤੋਂ ਨਿਕਲਿਆ ਦੇਖਿਆ ਹੋਰ ਫੈਮਿਲੀ ਫਿਰਨ ਰਹੀ। ਇੰਨਾ ਪਾਣੀ ਡੋਲਿਆ ਵਾਸ਼ਰੂਮ ਚ, ਗੋਤਾਖੋਰ ਵਾਲਾ ਸਿਲੰਡਰ ਪਾ ਕੇ ਤੇ ਵਾਸ਼ਰੂਮ ਚ ਜਾਂਦੇ। ਇੰਨੀ ਦੇਰ ਵਾਸ਼ਰੂਮ 'ਚ ਬੈਠਾ ਹੈ ਤੇ ਬਾਹਰ ਨਿਕਲ ਕੇ ਅੱਬੂ ਨੂੰ ਕਹਿੰਦਾ ਅੱਜ ਤਰੀਕ ਕੀ ਹੈ। ਲੈ ਇੰਨੀ ਦੇਰ ਵਾਸ਼ਰੂਮ ਦੇ ਵਿੱਚੋਂ ਬਹਿ ਕੇ ਨਿਕਲਿਆ, ਬਾਹਰ ਆਇਆ ਦਾੜੀ ਚਿੱਟੀ ਹੋਈ। ਯਾਰ ਇੰਨੀ ਦੇਰ ਭਾਈ ਗੜਗੀਲੇ ਨੇ ਵਾਸ਼ਰੂਮ 'ਚ ਰਹਿਣਾ ਸੀ ਤੇ ਟੈਚੀ ਪੈਕ ਕਰਨ ਡਿਆ। ਨੋਨੀ ਇੰਨੀ ਦੇਰ ਰਿਹਾ ਬਾਥਰੂਮ 'ਚ, ਤਾਂ ਬੁੜਾ ਕਹਿੰਦਾ ਕਾਕਾ ਬਾਹਰ ਆ ਜਾ, ਕਹਿੰਦਾ ਬਸ ਮੇਰਾ ਬਾਹਰ ਦਿਲ ਨਹੀਂ ਲੱਗਦਾ ਇੱਥੇ। ਮੰਗਲ ਪਾਂਡੇ ਦੇ ਮੁਕਾਬਲੇ ਤੇ ਨਾਂ ਰੱਖ ਲਿਆ ਇਹਨੇ, ਬੁੱਧ ਪਾਂਡੇ। ਯਾਰ ਬਹਿਰੀ ਜਹਾਜ਼ ਚੋਂ ਉਤਰ ਕੇ ਇਤਰਾਜ਼ ਕਰ ਰਿਹਾ, ਭਾਈ ਪਾਣੀ ਨੂੰ ਤਰਸ ਗਈ ਅੰਦਰ ਤੇ। ਯਾਰ ਇੰਨਾ ਪਾਣੀ। ਬਹਿਰੀ ਜਹਾਜ਼ ਦੇ ਕੈਪਟਨ ਨੂੰ ਕਹਿੰਦਾ ਸਿਗਰਟ ਦੇ। ਬੈਰੀ ਜਹਾਜ਼ ਚੋਂ ਛਿੱਤਰ ਖਾ ਲੇ, ਐਵੇਂ ਉੱਥੇ ਬੂਹਾ ਖੋਲ ਕੇ ਬਾਹਰ ਕੁਰਸੀਆਂ ਰੱਖ ਕੇ ਬੈਠਾ। ਓਏ ਯਾਰ ਮੈਨੂੰ ਸ਼ੋਅ ਤੋਂ ਸ਼ੁਰੂ ਕਰ ਲਾ। ਸਾਰੇ ਅੰਗਰੇਜ਼ਾਂ ਨੂੰ ਬਹਿਰੀ ਜਹਾਜ਼ ਚੋਂ ਹਲਕਾ ਹਲਕਾ ਡਾਂਸ ਕਰ ਰਹੇ ਤੇ ਉਹਨਾਂ ਨੂੰ ਕੱਢ ਕੱਢ ਕੇ ਗਾ ਰਹੇ, ਉਹ ਬਾਹਰ ਵਿਹੜੇ ਚ ਆ ਜਾਓ, ਬੜੀ ਸੋਹਣੀ ਹਵਾ ਚੱਲ ਰਹੀ ਹੈ। ਉਹ ਤਾਂ ਕੈਪਟਨ ਕੋ ਚਿੱਤਰ ਖਾ ਲਏ ਇਹਨੇ। ਬੜਾ ਕੱਪੜਾ ਨਹੀਂ ਹੁੰਦਾ ਭਾਜੀ, ਉੱਤੇ ਗੁਜ਼ਰਾਂ ਲਿਖ ਹੁੰਦੇ ਆ, ਚੜ ਗਿਆ ਐਸ ਬੇਵਫਾ। ਬਹਿਰੀ ਜਹਾਜ਼ ਮਾਰ ਖਾ ਲਈ। ਅੱਛਾ ਕੈਪਟਨ ਕਹੀ ਜਾਂਦਾ ਅੱਗੇ ਪਾਣੀ ਬਹੁਤ ਪਿੱਛੇ ਲੈ ਜਾ। ਪਾਣੀ ਚ ਹੁੰਦਾ ਇਹਨੇ ਵੀ ਕੈਪਟਨ ਕੋ ਮਾਰ ਖਾ ਲਈ। ਮੈਂ ਕਿਹਾ ਕੈਪਟਨ ਕੋ ਮਾਰ ਖਾਦੀ, ਗੁੱਸਾ ਨਹੀਂ ਆਇਆ, ਕਹਿੰਦਾ ਮੈਂ ਗੋਲਡੀ ਕੋ ਵੀ ਖਾਤੀ। ਬਾਜੀ ਬਹਿਰੀ ਜਹਾਜ਼ 'ਚ ਬੈਠਾ ਵਾ, ਹਾਂਜੀ ਕਸ਼ਤੀ 'ਚ ਇੰਜ ਕਰਕੇ ਸਫ਼ਰ ਕਰਨ ਦੇ, ਤੇ ਭਰਾ ਨੇ ਕਿਹਾ ਕਸ਼ਤੀ 'ਚ ਜਾਣਾ, ਪਾਣੀ ਦਾ ਸਫ਼ਰ ਆ, ਟੂਬ ਲੈ ਕੇ ਤੇ ਇੰਜ ਕਰਕੇ ਡੁੱਬਣ ਡਿਆ। ਮੈਂ ਕਿਹਾ ਤੂੰ ਟੂਬ ਨਹੀਂ ਸੀ ਲੈ ਕੇ ਆ, ਕਹਿੰਦਾ ਭਾਜੀ ਸੌਰੀ ਘੋੜੇ ਵਾਲੀ ਲੈ ਆਇਆ। ਔਰ ਜਿੱਥੇ ਅੱਗ ਨਹੀਂ ਬਲਦੀ ਹੁੰਦੀ ਬਹਿਰੀ ਜਹਾਜ਼ 'ਚ ਫੁੱਲ ਕੋਲੇ ਸੁੱਟ ਰਹੇ ਹੁੰਦੇ ਇੰਜਨ, ਉੱਥੇ ਡੱਬੇ ਨੂੰ ਗਲਾਸ ਪਾ ਕੇ ਸਾਲਣ ਗਰਮ ਕਰਨ ਬਾਅਦ ਰੰਗ ਦਾ ਠੇਕਾ ਲੈ ਲਿਆ ਭਾਜੀ ਇਹਨੇ। ਪਟੀਨ ਬਚ ਗਈ, ਉਹਦਾ ਗੁੜ ਬਣਾ ਕੇ ਘਰ ਲਿਆ। ਰੰਗ ਦਾ ਠੇਕਾ ਲੈ ਲਿਆ ਤੇ ਸਾਰੇ 'ਚ ਭੰਗ ਘੋਲ ਕੇ ਬੈਠਾ। ਯਾਰ ਭਾਈ ਗੜਗੀਲਾ ਰੰਗ ਦਾ ਠੇਕਾ ਲਿਆ, ਇੰਜ ਕਰਕੇ ਡੱਬਾ ਕੋਲ ਪਿਆ ਸੀ,
ਕਿਤੇ ਭੁਲੇਖੇ ਜਾਂਦੇ ਕਰਕੇ ਡੱਬਾ ਹੀ ਪੀ ਗਿਆ ਬਾਅਦ ਕੁੰਡਲੀਆਂ ਦਾ ਰੰਗ ਕਰਨਿਆ ਰੰਗ ਦਾ ਠੇਕਾ ਲੈ ਲਿਆ ਅੱਛਾ ਜੀ ਘਰ ਦੀ ਦਾ ਜਬਟਾ ਉੱਥੇ ਰੰਗ ਕਰੀ ਜਾਂਦਾ ਉਸੇ ਬਾਲਟੀ ਐ ਕਰੀ ਜਾਂਦਾ ਓ ਯਾਰ ਐਡਾ ਪਾਗਲ ਆ ਇਹਨੇ ਸਟੇਡੀਅਮ 'ਚ ਸਾਰਾ ਰੰਗ ਭਰ ਕੇ ਮਕਾਨ ਫੜ ਕੇ ਡੁਬੋ ਕੇ ਕੱਢਤਾ ਕਿ ਆਲੇ ਭਾਈ ਦੂਸਰਾ ਲਿਆਓ ਇੰਨਾ ਬਾਥਰੂਮ 'ਚ ਜਾਂਦਾ ਸੀ ਇੰਨਾ ਅੱਛਾ ਇੰਨਾ ਬਾਥਰੂਮ ਜਾਂਦਾ ਭਰਾਵਾਂ ਨਾਲ ਲੜਾਈ ਹੋਈ ਕਹਿੰਦਾ ਸਾਰੀ ਜਾਇਦਾਦ ਤੁਸੀਂ ਲੈ ਲਓ ਮੈਨੂੰ ਸਿਰਫ ਬਾਥਰੂਮ ਦੇ ਦਿਓ ਯਾਰ ਚਿੜੀਆ ਘਰ ਗਿਆ ਤੇ ਵੱਡੇ ਬਦਮਾਸ਼ ਨੇ ਵੇਖ ਕੇ ਇਹਨੂੰ ਨਾਲ ਨੂੰ ਕਿਹਾ ਲੱਗਦਾ ਮੈਨੂੰ ਕੱਢਣ ਲੱਗੇ ਆ ਮੈਨੂੰ ਜਵਾਬ ਦੇਣ ਲੱਗੇ ਕੰਮ ਤੋਂ इतने अरसे बाद बाथरूम से निकला ਓ ਮਾਈ ਗॉड कंधा ना लग लग कर ਰੰਗ ਦਾ ਠੇਕਾ ਲੈ ਲਿਆ ਭਾਈ ਇਹਨੇ ਉਹ ਕਹਿੰਦੇ ਯਾਰ ਆ ਵਾਸ਼ਰੂਮ ਹੀ ਰੰਗ ਕਰ ਦੇਂਗੇ ਨਾ ਮੈਂ ਠੇਕਾ ਨਹੀਂ ਲਿਆ ਠੇਕਾ ਲਿਆ ਇੰਨੀ ਦੇਰ ਬਾਅਦ ਵਾਸ਼ਰੂਮ ਚ ਨਿਕਲਿਆ ਬਾਹਰ ਮਾਈਆ ਕਹਣੀ ਕਨੀ ਆ ਗਿਆ ਬਾਹਰ ਨਿਕੜਾ ਗਿਨਾ ਆ ਗਿਆ ਓ ਭਾਈ ਗੜਗੀਲਾ ਇੰਨਾ ਪਾਣੀ ਪਾ ਲਿਆ ਵਾਸ਼ਰੂਮ 'ਚ ਇੰਨਾ ਪਾਣੀ ਪਾ ਲਿਆ ਹੈ ਤੇਰੀ ਮੋਟਰ ਨਹੀਂ ਸੜੀ ਓ ਯਾਰ ਇੰਨਾ ਪਾਣੀ ਭਰ ਲਿਆ ਵਾਸ਼ਰੂਮ 'ਚ ਬੰਦੇ ਇੱਕ ਨੇ ਨਾ ਇਹਦੇ ਵਾਸ਼ਰੂਮ ਤੋਂ ਬਾਹਰ ਲੈਤਾ ਗੜਗੀਲਾ ਹੈਡ ਵੱਲੋਂ ਕੀ ਗਿੱਲਾ ਹੈਂਡ ਬੱਲੋ ਕਮਾਲ ਸੀ ਅੱਛਾ ਪੀਰਾਂ ਨੇ ਕਿਹਾ ਜ਼ਰਾ ਖੜ ਕੇ ਗਾਓ ਤੇ ਇੰਜ ਕਰਕੇ ਖੜ ਕੇ ਗਾਉਣ ਲੱਗਾ ਤੇ ਪਹਿਲੇ ਕਮੀਜ਼ ਆਪਣੀ ਇੰਜ ਕਰਕੇ ਸਟੈਂਡ ਤੇ ਟੰਗਣ ਡਿਆ ਉੱਥੇ ਉਹਨੂੰ ਸ਼ੁਰੂ ਕਰ ਦਿੱਤਾ 10 ਕੱਲੀ ਬਲੈਨ ਭਾਈ ਓਏ 2 ਫੁੱਟ ਦਾ ਸਮੁੰਦਰ ਹੁੰਦਾ ਈ ਓਏ ਕਮਾਲਾਂ ਨਾਲ ਜਾਂਦਾ ਸੀ ਤਬਲੇ ਵਾਲੇ ਨੂੰ ਕੁੱਟਿਆ ਕਿਉਂ ਉਹਨੇ ਕਿਹਾ ਮੈਂ ਤਬਲਾ ਵਜਾਉਣ ਤੋਂ ਬੈਠਾ ਮੋਢੇ ਥੱਲੇ ਲੱਗ ਸੁੱਤਾ ਆਰਾਮ ਆਪਣੀ ਮਸ਼ੂਕ ਦਾ ਨਾਮ ਬਾਂਹ ਤੇ ਲਿਖਾ ਕੇ ਆਪਣੇ ਯਾਰ ਬੇਲੀ ਨੂੰ ਵਿਖਾਉਂਦਿਆ ਉਹ ਕਹਿੰਦਾ ਇਹ ਤੇ ਮੰਮਾ ਮੈਂ ਵੀ ਲਿਖਾਇਆ ਇਹ ਆਪਣੀ ਮਸ਼ੂਕ ਦਾ ਨਾਮ ਲਿਖਾਣ ਡਿਆ ਤੇ ਅੱਛਾ ਤੇ ਕਰਨ ਲਿਖਾਇਆ ਪਰ ਯਾਰ ਅਲਮਰੂ ਬਿੱਲੋ ਮਸ਼ੂਕ ਦਾ ਨਾਂ ਬਾਅਦ ਨਹੀਂ ਲਿਖਾਇਆ ਬੈਨਰ ਲਮਕਾਇਆ ਥੱਲੇ ਯਾਰ ਮਸ਼ੂਕ ਦਾ ਨਾਮ ਲਿਖਾਉਣ ਗਿਆ ਵਾ ਤਾਂ ਲਿਖਣ ਵਾਲਾ ਕਹਿੰਦਾ ਅੱਜ ਅੱਲਾ ਹੀ ਖੈਰ ਕਰੇ ਸਾਰੇ ਇਹੀ ਲਿਖਾਉਣ ਡਏ मशूक दा नां लिखान गया पेंटर कोल ओनू जाके कहंदा फलाना नां लिख दे ਉਹ ਕਹਿੰਦਾ ਉਹ ਜਦ ਇੱਥੇ ਤਿਲ ਲਾਓ ਇਹਦੀ ਮਸ਼ੂਕ ਕਾਲੂ ਦੀ ਚਲ ਗਈ ਬਾਹ ਤੇ ਨਾਲ ਲਿਖਾਣ ਉਹਨੇ ਜਾ ਕੇ ਪੈਂਟਰ ਨੂੰ ਦੱਸਿਆ ਕਿ ਇਹ ਮੇਰੇ ਖਾਵੰਦ ਦਾ ਨਾਮ ਲਿਖ ਤੇ ਬਾਹ ਤੇ ਕਹਿੰਦਾ ਇਹ ਬਾਹ ਤੇ ਲਿਖਣ ਵਾਲਾ ਨਹੀਂ ਇਹਨੇ ਆਪਣੀ ਮਸ਼ੂਕ ਦਾ ਨਾਮ ਲਿਖਾ ਕੇ ਬਾਂਹ ਤੇ ਇੰਜ ਕਰਕੇ ਉਹਨੂੰ ਦਿਖਾਇਆ ਤਾਂ ਕਹਿੰਦੀ ਸੌਰੀ मैंने आपको गलत नाम बताया था ये अपनी मशूक का नाम लिखवाने गया वो पुराने आशिक का मिटवाने गई थी ਇਹਨੇ ਵੀ ਮਸ਼ੂਕ ਦਾ ਨਾਂ ਲਿਖਾਉਣ ਗਿਆ ਬਾਅਦ ਤੇ ਨਹੀਂ ਉਹਨਾਂ ਨੇ ਟਿਓਟਾ 92 ਮਾਡਲ ਲਿਖਤਾ ਭਾਈ ਗੜਗੀਲੇ ਬਸ ਸ਼ਰਮ ਆ ਤਾਂ ਗਈ ਹੈ ਇੰਨਾ ਬੜਾ ਭਾਈ ਗੜਗੀਲੇ ਨੂੰ ਵਾਸ਼ਰੂਮ 'ਚ ਕੁੱਟ ਪੈ ਗਈ ਕਹਿੰਦਾ ਨਾਲੇ ਆਪਣਾ ਕੰਮ ਕਰ ਜਾਂਦਾ ਨਾਲੇ ਵਿੱਚ ਸਿਰ ਲੱਗ ਜਾਂਦਾ ਬਾਥਰੂਮ ਚੋਂ ਨਿਕਲ ਕੇ ਲੜ ਪਿਆ ਕਹਿੰਦਾ ਮੇਰੇ ਖਿਲਾਫ ਗੱਲਾਂ ਲਿਖੀਆਂ ਆਪਣੀ ਮਸ਼ੂਕ ਦਾ ਨਾਮ ਲਿਖਾ ਲਿਆ ਇਹਨੇ ਬਾਂਹ ਤੇ ਆਹੋ ਤੇ ਉਹ ਆਪਣੀ ਸਹੇਲੀ ਨੂੰ ਫੋਨ ਕਰਕੇ ਕਹਿੰਦੀ ਨਹੀਂ ਉਹ ਮੈਂਟਲ ਜੇ ਨੇ ਮੇਰਾ ਨਾਮ ਲਿਖਾ ਲਿਆ ਜੀ ਓ ਯਾਰ ਇਹਦਾ ਅੱਬੂ ਕੋਮੇ 'ਚ ਗਿਆ ਅੱਛਾ ਤੂੰ ਕੋਮੇ 'ਚ ਵਾਪਸ ਆ ਤੇ ਆਪਣੇ ਅੱਬੂ ਨੂੰ ਕਹਿੰਦਾ ਅੱਬੂ ਉੱਥੇ ਕੈਸੀ ਦੁਨੀਆ ਵੇ ਓ ਯਾਰ ਇਹਦਾ ਸਕਾ ਮਾਮਾ ਭਾਈ ਗੜਗੀਲੇ ਦਾ ਕੋਮੇ 'ਚ ਗਿਆ ਤੇ ਉਹਨਾਂ ਨੇ ਨਾ ਇਹਦੇ ਬੂਹੇ ਅੱਗੇ ਲਿਖਤਾ ਚੌਧਰੀ ਲਤੀਫ ਕੋਮਾ ਸ਼ਿਫਟ ਹੋ ਗਏ ਇਹਦਾ ਅੱਬੂ ਕੋਮੇ 'ਚ ਵਾਪਸ ਆਇਆ ਤੇ ਆਪਣੇ ਅੱਬੂ ਨੂੰ ਕਹਿੰਦਾ ਅੱਬੂ ਜੀ ਜੇ ਉੱਥੇ ਕੋਈ ਇੱਕ ਅੱਧੀ ਦੁਕਾਨ ਬਣਾ ਲਈਓ ਚੰਗਾ ਨਹੀਂ ਰਹੇਗਾ ਮਸ਼ੂਕ ਦਾ ਨਾਂ ਲਿਖਾ ਲਿਆ ਬਾਂਹ ਤੇ ਅੱਗੇ ਲਿਖਿਆ ਉਰਫ ਬਿੱਲਾ ਇਹ ਮਸ਼ੂਕ ਦਾ ਨਾਮ ਲਿਖਾਇਆ ਬਾਂਹ ਤੇ ਹਾਂ ਤੇ ਥੱਲੇ ਲਿਖਾਇਆ ਉਹ ਗਿਆ ਜੀ ਓ ਭਾਈ ਗੜਗੀਲੇ ਦਾ ਮਾਮਾ ਕੋਮੇ 'ਚ ਗਿਆ ਤੇ ਇਹਨੂੰ ਇੱਕ ਬੰਦੇ ਨੇ ਪੁੱਛਿਆ ਉਹ ਤੇਰਾ ਮਾਮਾ ਕਹਿੰਦਾ ਉਹ ਭਾਈ ਉਹ ਕਿਹੜਾ ਘੱਟ ਟਿਕਦਾ ਵਾ ਕੋਮੇ ਵੇਖਣ ਗਿਆ ਆਪ ਆਪਣੇ ਅੱਬੇ ਨੂੰ ਕਹਿੰਦਾ ਅੱਬਾ ਜੀ ਤੁਸੀਂ ਕੋਮੇ 'ਚ ਆਏ ਹੋ ਕਮਜ਼ੋਰ ਹੋ ਗਏ ਹੋ ਇੱਕ ਵਾਰੀ ਫੇਰ ਚੱਕ ਲਾ ਕੇ ਆਓ ਯਾਰ ਕਵਾਲ ਦੇ ਮਗਰ ਹੁੰਦਾ ਸੀਗਾ ਜਿਹੜਾ ਦੱਸਦਾ ਨਹੀਂ ਹੁੰਦਾ ਉਹ ਇਹਨੇ ਕਿਤੇ ਇੰਜ ਕਰ ਕਾਪੀ ਬੰਦ ਕਰਕੇ ਕਵਾਲੀ ਮੁੱਕ ਗਈ ਤੇ ਕਵਾਲੀ ਵੀ ਕੋਈ ਕਵਾਲੀ ਮੁੱਕ ਗਈ ਕਵਾਲੀ ਮੁੱਕ ਗਈ ਵੀ ਉਹਨੇ ਵੈਸੇ ਕਿਹਾ ਵਾ ਇਹਦੀ ਬੁੱਢੀ ਨੂੰ ਕਿਸੇ ਨੇ ਕਿਹਾ ਗੜਗੀਲਾ ਕੋਮੇ ਚ ਲਗਾ ਕਹਿੰਦੀ ਲਓ ਦੱਸੋ ਉਹੀ ਕੱਪੜੇ ਪਾ ਕੇ ਚਲਾ ਗਿਆ ਯਾਰ ਇਹਨੇ ਫੋਨ ਕਰਕੇ ਕਿਹਾ 11 ਵਜੇ ਨੂੰ ਮੇਰਾ ਬਾ ਕੋਮੇ ਚ ਲਗਾ ਅੱਗੋਂ 11 ਵਜੇ ਵਾਲੇ ਕਹਿੰਦੇ ਕੋਈ ਨਹੀਂ ਟੈਨਸ਼ਨ ਨਾ ਉਹ ਰਾਹ ਚ ਹੁਣ ਫੜ ਲੈਣੇ ਆ ਇਹਦੀ ਬੁੱਢੀ ਨੂੰ ਕਿਹਾ ਇੱਕ ਬੰਦੇ ਨੇ ਕਿ ਤੇਰਾ ਬੰਦਾ ਕੋਮੇ 'ਚ ਚਲਾ ਗਿਆ ਕਦੀ ਇੱਕ ਵਾਰੀ ਆ ਲੈਣ ਅਨੋ ਨਹੀਂ ਦੱਸਣ ਡਿਆ ਮਿੱਠੇ ਨੂੰ ਕਹਿੰਦਾ ਮੇਰਾ ਅੱਬੂ ਕੋਮੇ 'ਚ ਜਾ ਰਿਹਾ ਮਿੱਠਾ ਕਹਿੰਦਾ ਯਾਰ ਮੈਂ ਵੀ ਜਾਣਾ ਮੇਰੇ ਵੀ ਹਿਸਾਬ ਲਾਓ ਯਾਰ ਉਹ ਯਾਰ ਇਹਨਾਂ ਵਾਸ਼ਰੂਮ 'ਚ ਪਾਣੀ ਡੋਲਦਾ ਸੀ ਉਹ ਮਾਰ ਕੇ ਤੇਰਾ ਪਾਣੀ ਤੋਂ ਵੇਖ ਕੇ ਆ ਜਾਂ 2 ਛੋਟੇ ਦੇ ਆ ਜਾ ਵਾਸ਼ਰੂਮ ਜਿਹੜੀ ਅੱਛਾ ਕਵਾਲ ਸੀ ਜਦੋਂ ਕਵਾਲੀ ਕਹਿੰਦੇ ਵਿੱਚੋਂ ਮਿਉਂ ਮਿਉਂ ਦੀ ਆਵਾਜ਼ ਆਉਣ ਜਦੋਂ ਪੀਰਾਂ ਨੇ ਠਾਕ ਦੇ ਕੇ ਥੱਲੇ ਬਿੱਲੀ ਦਿੱਤੀ ਹੋਈ ਸੀ
ਉਹ ਯਾਰ ਇੰਨਾ ਪਾਣੀ ਵਾਸ਼ਰੂਮ 'ਚ ਡੋਲਦਾ ਸੀ, ਅੰਦਰ ਲਿਖਿਆ ਸੀ ਖੁਸ਼ਕੀ 2 ਕਿਲੋਮੀਟਰ ਅੱਗੇ ਹੈ। ਇੰਨਾ ਪਾਣੀ ਡੋਲਦਾ ਸੀ, ਇੰਨਾ ਪਾਣੀ ਡੋਲਦਾ ਸੀ, ਵਿੱਚ ਬੈਠਾ ਇੰਜ ਲੱਗਦਾ ਸੀ ਜਜ਼ੀਰੇ ਤੇ ਬੈਠਾ। ਚਲੋ ਮਿੱਠੂ ਨੂੰ ਕਹਿੰਦਾ ਭਾਈ, ਕਹਿੰਦਾ ਚੂਰੀ ਖਾਣੀ, ਉਹਨੇ ਚਪੇੜ ਮਾਰੀ, ਕਹਿੰਦਾ ਮੈਂ ਤੋਤਾ ਵਾਂ, ਮੈਨੂੰ ਮਿਰਚ ਖਵਾ। ਲਓ ਹੁਣ ਆ ਬਣਦੀ ਯਾਰ ਗੱਲ, ਆਪਸ ਦੀ ਗੱਲ। ਮੀਆਂ ਮਿੱਠੂ ਚੋਰੀ ਖਾਂਦਾ, ਹੋਰ ਕੋਈ ਚੋਰੀ ਉਹ ਚੂਰੀ ਖਾਂਦਾ ਵਾ। ਓਏ ਪਟਾਖਾਂ ਵਾਲਾ ਬਾਂਦਰ ਹੁੰਦਾ। ਮੇਰੇ ਨਾਲ ਗੱਲ ਕਰ ਰਹੇ? ਹਾਂਜੀ ਭਾਜੀ ਤੁਹਾਡੇ ਨਾਲ। ਮੀਆਂ ਮਿੱਠੂ ਨੂੰ ਕਹਿੰਦਾ ਮੀਆਂ ਮਿੱਠੂ ਚੂਰੀ ਖਾਣੀ, ਉਹ ਕਹਿੰਦਾ ਚੱਲ ਚੋਲਾ ਜਿਹਾ। ਤੈਨੂੰ ਕਹਿੰਦਾ ਮੀਆਂ ਮਿੱਠੂ ਚੂੜੀ ਖਾਣੀ, ਕਹਿੰਦਾ ਮੈਂ ਤੇਰੇ ਤੋਂ ਨਹੀਂ ਖਾਣੀ। ਕਹਿੰਦਾ ਆਸਟ੍ਰੇਲੀਆ, ਇੱਕ ਬੰਦਾ ਨੂੰ ਕਹਿੰਦਾ ਆਸਟ੍ਰੇਲੀਆ ਤੋਤਾ ਪਾਲਾ, ਕਹਿੰਦਾ ਯਾਰ ਮੈਨੂੰ ਉਹਨਾਂ ਦੀ ਜ਼ਬਾਨ ਨਹੀਂ ਆਉਂਦੀ। ਡਾਕਟਰ ਕਹਿੰਦਾ ਤੇਰੇ ਏਬੇ ਦੇ ਦਾਣੇ ਨਿਕਲੇ ਤੇ ਬੁੜੇ ਨੇ ਭੜੋਲੇ 'ਚ ਰੱਖਤਾ ਇਹਨਾਂ ਨੇ। ਓਏ ਦਾਣੇ ਰੱਖੀ ਦੇ ਆ। ਤੋਤੇ ਨੂੰ ਕਹਿੰਦਾ ਮੀਆਂ ਮਿੱਠੂ ਚੂਰੀ ਖਾਣੀ, ਤੋਤਾ ਕਹਿੰਦਾ ਮੈਨੂੰ ਤਰਸ ਆਂਦਾ ਤੇਰੇ ਨਾਲ ਵੀ। ਕੋਆਲਾਂ ਦੇ ਪਿੱਛੇ ਬੈਠਾ ਤਾੜੀ ਮਾਰਨ ਦਿਆ ਵਾ। ਅੱਛਾ। ਤੇ ਪਿੱਛੇ ਭੂਮੀ ਦਾ ਗਾਣਾ ਸ਼ੁਰੂ ਕਰਤਾ। ਆ ਵੀ ਤੋਤੇ ਨੂੰ ਕਹਿੰਦਾ ਮੀਆਂ ਮਿੱਠੂ ਚੋਰੀ ਖਾਣੀ, ਕਹਿੰਦਾ ਸਾਲਿਆ ਕਦੀ ਆਪ ਪਹਿਲੇ ਖਾਧੀ। ਓਏ ਲੈ ਗਿਆ ਵੀ ਲੈ ਗਿਆ, ਯਾਰ ਨਵੀਂ ਗੱਲ। ਓਏ ਨਵੀਂ ਗੱਲ ਯਾਰ ਕਸਮ। ਓਏ ਯਾਰ ਮੀਆਂ ਮਿੱਠੂ ਨੂੰ ਕਹਿੰਦਾ ਮੀਆਂ ਮਿੱਠੂ ਚੂਰੀ ਖਾਣੀ ਹੈ, ਤੇ ਮੀਆਂ ਮਿੱਠੂ ਕਹਿੰਦਾ ਜਿਹੜਾ ਕੱਲ ਇਹਨਾਂ ਅਮਰੂਦ ਚੁੱਕੇ ਸੀ ਉਹ ਤਾਂ ਮੋੜ। ਇੱਕ ਘੰਟੇ ਨੂੰ ਕਹਿੰਦੇ ਆ ਓਏ ਆ ਇਹ ਲਿਖਿਆ ਨਾ ਤੂੰ। ਬੱਚੇ ਭੁੱਖੇ ਰੋਂਡੇ ਤੇ ਆਪ ਲਾਈਵ ਆਇਆ। ਬੱਚੇ ਭੁੱਖੇ ਰੋਂਦੇ ਇਹਦੇ ਭਾਈ, ਤੇ ਆਪ ਸ਼ੀਸ਼ੇ ਅੱਗੇ ਖਲੋਤਾ ਜੈਲ ਲਾਉਂਦੇ। ਯਾਰ ਇਹਦੇ ਬੱਚੇ ਘਰ ਭੁੱਖੇ ਰੋਣ ਦੇ ਬਿਲਕਣ ਦੇ, ਆਪ ਇੰਜ ਕਰਕੇ ਨਾ ਸ਼ਵਾਰਮਾ ਖਾ ਕੇ ਮੂੰਹ ਸਾਫ਼ ਕਰਕੇ ਅੰਦਰ ਵੜਨ ਦੇ। ਅਸਲਾਮ ਅਲੈਕੁਮ। ਬੱਚੇ ਭੁੱਖੇ ਰੋਂਦੇ, ਉਹ ਨਾਲ ਦੇ ਦਾ ਬੰਦਾ ਰੋਟੀ ਲੈ ਕੇ ਆਇਆ, ਉਹਨੂੰ ਕਹਿੰਦਾ ਤੈਨੂੰ ਕਿਹਾ ਨਾ ਨਹੀਂ ਦੇਣੀ ਇਹਨਾਂ ਨੂੰ। ਬੱਚਾ ਇਹਦਾ ਭੁੱਖਾ ਰੋਂਦਾ ਰੋਂਦਾ ਸੌਂ ਗਿਆ ਉਸਤਾਦ। ਹਾਂ ਤੇ ਕਹਿੰਦਾ ਆਪਣੀ ਬੁੱਢੀ ਨੂੰ ਕਹਿੰਦਾ ਚਾ ਸ਼ੁਕਰ ਹੈ ਉਹ ਰੋਟੀ ਲਿਆ। यार फौत की थी रोटी पे बहस करने, मैं ये नहीं खाता, मुझे सिंगर मंगवा के दो। ਇੱਕ ਬੰਦਾ ਨੂੰ ਕਹਿੰਦਾ ਚਾਚਾ ਤੇਰਾ ਫੌਤ ਹੋ ਗਿਆ, ਕਹਿੰਦਾ ਮੈਂ ਨਹੀਂ ਉਹ ਕੀ ਹੈ ਲੈ। ਸਾਲਗਿਰਾ ਤੇ ਸਕੇ ਬੱਚੇ ਨੂੰ ਕੁੱਟਣ ਦੇ, ਕਹਿੰਦੇ ਇੰਜ ਕਰਕੇ 5 ਪਾਉਂਡ ਦਾ ਕੇਕ ਲਿਆ, ਛਿੱਕ ਮਾਰ ਕੇ ਸਾਰਾ ਖਰਾਬ ਕਰਤਾ। ਇਹੋ ਜਿਹੇ ਬੰਦੇ ਲਾਰੀ ਅੱਟੇ ਫਿਰਦੇ ਹੁੰਦੇ। ਓ ਯਾਰ ਮੇਰੀ ਘਰ ਦੀ ਪਤਾ ਨਹੀਂ ਕਿਹੜੀ ਗੱਡੀ 'ਚ ਚੜ ਗਈ ਹੈ। ਯਾਰ एक बंदा था, ਇਹ ਬੰਦਾ ਨਹੀਂ ਬਾਤ यार वो गर्ल्स नहीं तुम्हें क्या है, तुम्हें मसला क्या है ये यार ये बताया ना, नहीं शो करते मेरी बात सुने। ਜੁਮੇ ਵਾਲੇ ਦਿਨ ਇਹਦੇ ਸਾਹਮਣੇ ਇੰਜ ਕਰਕੇ ਚੰਦੇ ਵਾਲੀ ਝੋਲੀ ਆਈ। ਕਿਹੜੀ? ਚੰਦੇ ਵਾਲੀ ਝੋਲੀ ਆਈ, ਜੋ 100 ਚੁੱਕ ਕੇ ਕਹਿੰਦਾ ਉਹ ਮੌਲਵੀ ਦੱਸੀ ਕਿਹੜੀ ਕਿਲਾ ਸਟਿੰਗ ਪੀ ਲਈ ਆ। ਆਪਣੀ ਬੁੱਢੀ ਨਾਲ ਲਾਰੀ ਅੱਡੇ ਫਿਰਦੇ ਆ ਭਾਈ, ਫੇਰ ਦੇਨ ਚੋਂ ਨਿਕਲ ਗਈ। ਇਹ ਤੇ ਇਹਦੀ ਬੁੱਢੀ ਲਾਰੀ ਅੱਡੇ ਫਿਰਨ ਦੇ, ਤੇ ਆਪ ਕਹਿੰਦਾ ਮੈਂ ਚੱਲਦਾ ਘਰ। ਮੈਂ ਕਿਹਾ ਭਰਜਾਈ, ਕਹਿੰਦਾ ਕਦੀ ਹਲੇ ਮੈਂ ਘੰਟਾ ਕੁ ਫਿਰਨਾ ਵਾ। ਲਾਰੀ ਅੱਡੇ ਫਿਰਦੇ ਆ, ਮੈਂ ਸ਼ਾਮ ਨੂੰ ਵਾਪਸ ਲੰਘਿਆ ਤੇ ਫੇਰ ਉੱਥੇ ਹੀ ਫਿਰਦੇ ਆ। ਕਮਾਲ ਚ ਗੰਨੇ ਪੱਟ ਪੱਟ ਘਰ ਸੁੱਟਣ ਦਿਆ। ਅੱਛਾ, ਉਹਨਾਂ ਨੇ ਆ ਕੇ ਫੜ ਲਿਆ, ਕਹਿੰਦੇ ਆ ਕਰਨ ਦਾ, ਕਹਿੰਦਾ ਮੈਂ ਤਾਂ ਨੇਦਾ ਸੁੱਟਣ ਦੀ ਪ੍ਰੈਕਟਿਸ ਕਰਨ। ਘਰ ਹਾਲ ਨਹੀਂ ਕਰਨੇ, ਕੋੜ ਜਮਾ ਕੀਤੇ ਹੋਏ ਕਹਿੰਦੇ। ਉਹ ਭਾਈ ਗੱਲ ਕਰ ਓਏ, ਉਹ ਧਵਾਣਾ ਵੀ ਭੁੰਨ ਕੇ ਖਾਣ ਵਾਲਿਆ। ਓਏ ਗੱਲ ਕਰ ਓਏ, ਪੈਰ ਜਾ ਬੁੜੇ ਵੱਲੋਂ ਆਪਣੇ ਵੱਲ ਪੱਖਾ ਕਰਨ ਵਾਲਿਆ। ਗੱਲ ਕਰ ਉਹ ਗੱਲ ਕਰ, ਅੱਧੇ ਰਿਸ਼ਤੇਦਾਰਾਂ ਨਾਲ ਲੜਨ ਵਾਲਿਆ, ਗੱਲ ਕਰ। ਓਏ ਤੈਨੂੰ ਨਹੀਂ ਵਰਗਾ ਬੰਦਾ ਨਾ ਬਾਜ਼ਾਰ ਦੁਕਾਨ 'ਚ ਕੋਈ ਬੰਦਾ ਸੌਦਾ ਲੈਂਦਾ ਹੋਵੇ, ਇਹੋ ਜਿਹਾ ਬੰਦਾ ਐਵੇਂ ਕਹੀਏ ਆ ਛਾਪਰ ਫਟਣਾ ਭਾਈ। ਆ ਡਬਲ ਕਰਾਓ, ਡਬਲ ਪਾਇੰਟ ਡਬਲ। ਓਏ ਬਹੁਤ ਅੱਛੀ ਗੱਲ ਕੀਤੀ। ਉਹ ਜਿਨ੍ਹਾਂ ਦੇ ਬੱਚਿਆਂ ਨੂੰ ਕੁੱਤਕਧਾਰੀਆਂ ਕੱਢਣ ਵਾਲਿਆ। ਯਾਰ ਕਮਾਲ ਸੀ, ਪੀੜਾ ਕੋ ਚੰਡਾ ਖਾ ਲਿਆ, ਕਾਲੀ ਕਰਦੇ ਕਰਦੇ ਸਟੇਜ ਤੇ ਲੱਤਾਂ ਥੱਲੇ ਨੂੰ ਕਾਲ ਗਿਆ ਬੰਦਾ ਸਿਮ ਮੂੰਹ 'ਚ ਪਾ ਕੇ ਫਿਰਨ ਦਿਆ। ਮੈਂ ਕਿਹਾ ਕਹਿੰਦਾ ਪਾਣ ਵਾਲੇ ਦਾ ਨੰਬਰ ਹੈ ਇੱਥੇ ਤੇ ਪਾਣ ਵਾਲਾ ਜਾ ਕੇ ਕੁਆਲੀ ਕਰਨ ਦਿਆ ਭਾਈ, ਪੀਰਾਂ ਕੋਲੋਂ ਛਿੱਤਰ ਖਾ ਲੇ। ਕਿਉਂ? ਉਹ ਕਹਿੰਦੇ ਤੈਨੂੰ ਮਨਾ ਕੀਤਾ ਸੀ ਨਾ ਇੱਥੇ ਨਾ ਆਈ। ਉਹ ਸਦਰ ਦਾ ਨੌਕਰ ਲੱਗ ਗਿਆ। ਏਦਾਂ ਹੀ ਕਰ ਵੱਡੇ ਕਰ ਲੈ ਬੋਲੇ ਨੇ। ਦੇਖਿਆ ਜਾਨਵਰ ਆਉਣ ਲੱਗੇ ਨਾ। ਸਦਰ ਦਾ ਨੌਕਰ ਲੱਗ ਗਿਆ ਤੇ ਉਹਨੂੰ ਕਹਿੰਦਾ ਆ ਜ਼ਰਾ ਹੈਲੀਕਾਪਟਰ ਦੀ ਚਾਬੀ ਦਿਓ, ਮੈਂ ਸਬਜ਼ੀ ਲੈ ਆਵਾਂ। ਦੁੱਧ ਦਹੀਂ ਦੀ ਦੁਕਾਨ ਤੇ ਇੱਕ ਬੰਦਾ ਖਲੋਤਾ, ਉਹਨੂੰ ਕਹੀ ਨਾ ਕਹਿੰਦਾ ਇੱਥੋਂ ਨਾ ਦਹੀਂ, ਇਹਨਾਂ ਦਾ ਦਹੀਂ ਖੱਟਾ ਹੁੰਦਾ ਵਾ। ਸਦਰ ਦਾ ਨੌਕਰ ਲੱਗ ਗਿਆ, ਸਦਰ ਦਾ ਨੌਕਰ ਲੱਗ ਗਿਆ। ਉੱਥੇ ਵੱਡੀ ਕਾਨਫਰੰਸ ਹੁੰਦੀ, ਦੂਸਰੇ ਮੁਲਕਾਂ ਦੇ ਵੀ ਸਦਰ ਬੈਠੇ, ਤੇ ਪਿੱਛੋਂ ਦੀ ਜਾ ਕੇ ਆਪਣੀ ਡੱਡੂ ਚਾਰਜਰ ਵਾਲੀ ਬੈਟਰੀ ਸੁੱਟਿਆ ਚ ਯਾਰ ਸਦਰ ਦਾ ਨੌਕਰ ਲੱਗ ਗਿਆ। ਉਹ ਚੰਗੀ ਭਲੀ ਵੱਡੀ ਮੀਟਿੰਗ ਹੋਣ ਦੀ, ਤੈਨੂੰ ਕਹਿੰਦਾ 100 ਖੁੱਲਾ ਆ ਤੇ ਦੇਣਾ। ਸਦਰ ਦਾ ਨੌਕਰ ਲੱਗ ਗਿਆ, ਉਹਨੂੰ ਕਹਿੰਦਾ ਜੇ ਜਾਤ ਦੋ ਤੇ ਵਾਂ 'ਚ ਖੁਸਰੇ ਨੂੰ ਚਾਲੀ। ਯਾਰ ਸਦਰ ਦਾ ਨੌਕਰ ਲਾ ਕੇ ਇੰਜ ਕਰਕੇ ਗੋਲ ਮੇਜ਼ ਕਾਨਫਰੰਸ ਹੋ ਰਹੀ ਆ, ਤੇ ਉਹਦੇ ਕੰਨ ਚ ਕਹਿੰਦਾ ਚੀਨੀ ਦਾ ਫੱਕਾ ਤੁਸੀਂ ਮਾਰਿਆ। ਯਾਰ ਸਦਰ ਦਾ ਨੌਕਰ ਲੱਗ ਗਿਆ
ਤੇ ਉਹਨੂੰ ਕਹਿੰਦਾ ਹੌਟਸਪੌਟ ਖੋਲੀ ਲੈ। ਸਦਰ ਦਾ ਨੌਕਰ ਲੱਗ ਗਿਆ ਭਾਈ ਉਹ ਬੈਠਾ ਤੇ ਕਹਿੰਦਾ ਤੁਸੀਂ ਹਲੇ ਅੱਧਾ ਪੌਣਾ ਘੰਟਾ ਬਹਿਣਾ ਮੈਂ ਤੁਹਾਡੀ ਜੁੱਤੀ ਪਾ ਕੇ ਰੱਖਾਂ ਆਪਣੇ ਬੁੜੇ ਨੂੰ ਅੰਦਰ ਕਰਾਤਾ ਕਹਿੰਦਾ ਮੇਰੇ ਆਣ ਤੇ ਉੱਠ ਕੇ ਨਹੀਂ ਖਲੋਤਾ ਕਵਾਲ ਦੇ ਬਿਲਕੁਲ ਪਿੱਛੇ ਬੈਠਾ ਮੈਂ ਕਿ ਤੂੰ ਗਜ਼ਲਾਂ ਦੱਸਦਾ ਕਹਿੰਦਾ ਨਹੀਂ ਯਾਰ ਇਹਦੀ ਢੋਲ ਲਵਾਈ ਹੋਈ ਆ ਪਾਗਲ ਐ ਬੈਠਾ ਨਹੀਂ ਜਾਂਦਾ ਸਦਰ ਦਾ ਨੌਕਰ ਲੱਗ ਗਿਆ ਉੱਥੇ ਵੱਡੀ ਗੋਲ ਕਾਨਫਰੰਸ ਹੋ ਰਹੀ ਮੇਜ਼ ਹੋ ਹਾਂ ਤੇ ਉਹਦੇ ਕੰਨ 'ਚ ਕਹਿੰਦਾ ਕਰੇਲਾ ਪਾਪੜ ਲਿਆਵਾਂ ਅੰਨਾ ਕਵਾਲ ਸੀ ਸਾਹਮਣੇ ਕਵਾਲੀ ਕਰਦਾ ਕਰਦਾ ਘੁੰਮ ਗਿਆ ਪਿੱਛੇ ਨੂੰ ਕਰੋ ਲੱਗ ਗਿਆ ਪੀਰ ਇੱਧਰ ਬੈਠਿਆ ਪਾਗਲਖਾਨੇ ਅੱਗੇ ਆਪਣੀ ਬਰਾਤ ਲੈ ਕੇ ਖਲੋਤਾ ਭਾਈ ਮੈਂ ਕਿਹਾ ਖੈਰ ਇਹ ਕਹਿੰਦਾ ਫੂਫੋ ਤਿਆਰ ਹੁੰਦੇ ਉਹ ਯਾਰ ਇਹ ਸਦਰ ਦਾ ਨੌਕਰ ਲੱਗ ਗਿਆ ਤੇ ਏਡੇ ਵੱਡੇ ਉਹਦੇ ਘਰ ਦੇ ਬਾਹਰ ਖਲੋ ਕੇ ਕਹਿਣਾ ਕੁੜੀਓ ਵਾਲੋ ਜੀ ਇਹਦਾ ਵਿਆਹ ਸਦਰ ਦਾ ਨੌਕਰ ਲੱਗਾ ਤੇ ਬਾਹਰ ਦਰਵਾਜ਼ੇ ਤੇ ਬੈਲ ਵੱਜੀ ਤੇ ਸਦਰ ਨੂੰ ਪੁੱਛਣੇ ਆ ਗੇੜਾ ਦੇਣ ਆ ਕੇ ਦੱਸਣਾ ਯਾਰ ਕਵਾਲ ਦੇ ਪਿੱਛੇ ਬੈਠਾ ਸੀ ਕਵਾਲ ਨੇ ਕੁੱਟਿਆ ਕਿਉਂ ਕਹਿੰਦਾ ਕਵਾਲੀਆਂ ਦੱਸ ਮੇਰੇ 500 ਕੱਢ ਲਿਆ ਤੂੰ ਇੱਕ ਬੰਦੇ ਜੇਬ ਕੱਢ ਲਈ ਉਹ ਕੁੱਟਣ ਦਿਆ ਇਹਨੂੰ ਕਹਿੰਦਾ ਯਾਰ ਮੇਰੇ ਟੈਲੈਂਟ ਦੀ ਕਦਰ ਕਰ ਉਹ ਸਦਰ ਦਾ ਨੌਕਰ ਲੱਗ ਗਿਆ ਤੇ 5 ਲੱਖ ਸੌਦੇ ਚੋਂ ਟੁੱਕਣ ਦੇ ਵੱਡੇ ਸੌਦੇ ਯਾਰ ਕਵਾਲ ਸੀ ਪੀਰਾਂ ਨੇ ਪੈਸਾ ਕੋਈ ਨਹੀਂ ਛੁੱਟਿਆ ਤਾਂ ਉੱਠ ਕੇ ਕਹਿੰਦਾ ਭਾਜੀ ਮੈਂ ਪਾਰਟ ਟਾਈਮ ਨਹੀਂ ਕਰਨ ਡਿਆ ਦੁਕਾਨ ਤੇ ਜਾ ਕੇ ਕਹਿੰਦਾ ਅੱਧਾ ਕਿਲੋ ਦੁੱਧ ਦੇ ਦੇ ਉੱਤੇ ਉਹ ਕਹਿੰਦਾ ਇੱਥੇ ਹੀ ਪੀਣਾ ਕਹਿੰਦਾ ਨਹੀਂ ਉਹਨੇ ਛਾਪੜ ਚ ਪਾਤਾ ਇਹ ਸਾਈਡ ਤੇ ਉਹ ਪੈਪ ਲਾ ਕੇ ਪੀਣ ਹੋ ਯਾਰ ਇਹਨਾਂ ਦੇ ਘਰ ਦਾ ਨਿਜ਼ਾਮ ਪੁੱਠਾ ਹੀ ਆ ਇਹਦਾ ਅੱਬਾ ਸਵੇਰ ਬੱਚਿਆਂ ਨੂੰ ਉਠਾ ਕੇ ਕਹਿੰਦਾ ਓਏ ਚਲਾ ਉੱਠਾ ਮੇਰਾ ਪੁੱਤਰ ਜਵਾਂ ਸ਼ਰਾਬ ਪੀ ਲੋ ਯਾਰ ਪੁੱਠੀ ਕਰੀਜ਼ ਪਾ ਕੇ ਨਾ ਲਓ ਹੁਣ ਮੈਨੂੰ ਐ ਨੂੰ ਜਾਣਾ ਪੈਣਾ ਇਹਦਾ ਅੱਬੂ ਕਹਿੰਦਾ ਤੂੰ ਸ਼ਰਾਬ ਪੀਤੀ ਕਹਿੰਦਾ ਰੋਲਾ ਨਾ ਬਹੁਤ ਤੁਹਾਡੀ ਉੱਥੇ ਹੀ ਪਈ ਓਏ ਇਹਨਾਂ ਦਾ ਘਰ ਦਾ ਪੁੱਠਾ ਹੀ ਨਿਜ਼ਾਮ ਆ ਇਹਨਾਂ ਦਾ ਅੱਬਾ ਇਹਨਾਂ ਦਾ ਮੁੰਡਾ ਵਾ ਓਏ ਇਹਨਾਂ ਦੇ ਘਰ ਏਡਾ ਪੁੱਠਾ ਨਿਜ਼ਾਮ ਆ ਇਹਦਾ ਬੁੜਾ ਸਾਰੇ ਬੱਚਿਆਂ ਨੂੰ ਔਰ ਤੁਸੀਂ ਹਰ ਟਾਈਮ ਜਾਗਦੇ ਹੀ ਰਹਿੰਦੇ ਚਲੋ ਸੋਵੋ ਚਲੋ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ ਓ ਯਾਰ ਇੰਨਾ ਪੁੱਠਾ ਨਿਜ਼ਾਮ ਆ ਇਹਨਾਂ ਦੇ ਘਰ ਦਾ ਐ ਕਰਕੇ ਇਹਦਾ ਬੁੜਾ ਕਮੀਜ਼ ਪਾਉਂਦੇ ਓਏ ਯਾਰ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ ਯਾਰ ਕਿੱਦਾਂ ਅਸਾਂ ਨੂੰ ਬੱਚਦੇ ਪਿਛਲੇ ਕਮਰੇ ਤੇ ਗੜਗੀਲਾ ਉਸ ਲਿਖਿਆ ਤੇ ਗੇਟ ਤੇ ਸਿੰਦਰੀਆਂ ਲਾਈਆਂ ਨੇ ਉਹ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ ਓਕੇ ਬਾਥਰੂਮ 'ਚ ਚਾਹ ਬਣਾਉਂਦੇ ਆ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ ਮਹਿਮਾਨ ਆ ਤੇ ਉਹਨੂੰ ਕਹਿੰਦਾ ਪਿੱਛੇ ਆਓ ਬੈਠ ਕੇ ਆਓ ਪਿੱਛੇ ਉਹ ਘਰ ਦਾ ਪੁੱਠਾ ਨਿਜ਼ਾਮ ਆ ਛੱਤ ਤੇ ਮੰਜੀਆਂ ਰੱਖੀ ਤੇ ਕਮਰੇ 'ਚ ਕਬੂਤਰ ਰੱਖੇ ਯਾਰ ਕਵਾਲ ਦੇ ਨਾਲ ਤਾੜੀਆਂ ਮਾਰਦਾ ਸੀ ਇਹਨੇ ਜਜ਼ਬੇ ਨਾਲ ਤਾੜੀਆਂ ਮਾਰੀਆਂ ਪਿੱਛੇ ਮਾਰਦਾ ਸੀ ਤਾੜੀਆਂ ਮਾਰਦਾ ਅੱਗੇ ਆ ਗਿਆ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ ਲੈ ਬੇਸਮੈਂਟ 'ਚ ਭੇਜਣ ਲੱਗਾ ਤੇ ਕਹਿੰਦਾ ਉੱਤੇ ਹੀ ਚੱਲ ਜਾਓ ਓਏ ਇਹਨਾਂ ਦੇ ਘਰ ਦਾ ਇੰਨਾ ਪੁੱਠਾ ਨਿਜ਼ਾਮ ਆ ਇਹਨਾਂ ਦੇ ਘਰ ਦੇ ਜਿਨ੍ਹਾਂ ਨੂੰ ਚਿੰਬੜੇ ਆ ਅੱਛਾ ਜਿਹਨੂੰ ਚਿਮੜੇ ਜਿੰਨਾਂ ਨੂੰ ਚਿਮੜੇ ਵਾਹ ਯਾਰ ਕਵਾਲ ਦੇ ਪਿੱਛੇ ਕਵਾਲੀ ਦੱਸਦਾ ਹੁੰਦਾ ਸੀ ਤੇ ਕਿਤੇ ਇਹਨੇ ਇਹ ਕਿਹਾ ਪਿੱਛੋਂ ਮੈਂ ਘਰ ਚੱਲਾ ਤੇ ਕਵਾਲ ਉਹੀ ਕਹਿਣਾ ਉਹ ਘਰ ਚੱਲਾ ਵਾ ਵੀ ਦੱਸ ਕੀ ਕਹਿਣਾ ਵਾ ਕੁਆਲਾਂ ਪਿੱਛੇ ਜਾਂਦਾ ਸੀ ਉਸਤਾਦ ਉਹਨਾਂ ਨੇ ਚੰਗੇ ਛਿੱਤਰ ਬੇਰੇ ਕਹਿੰਦੇ ਸਾਡੇ ਪਿੱਛੇ ਫਿਰਦਾ ਰਿਹਾ ਕਵਾਲ ਦੇ ਪਿੱਛੇ ਬਹਿੰਦਾ ਸੀਗਾ ਵਿੱਚ ਕਹਿਤਾ ਆ ਕਦੀ ਮੇਰੇ ਸਕਾਲ ਆ ਗਈ ਆ ਕੇ ਯਾਰ ਕਮਾਲ ਦੇ ਪਿੱਛੇ ਕਹਿੰਦਾ ਸੀ ਤੇ ਕਹਿੰਦਾ ਆ ਕਿਹੜੀ ਅਕਵਾਲੀ ਕਿਹੜੀ ਡੈਰੀ 'ਚ ਲਿਖੀ ਆ ਕਹਿੰਦਾ ਅਕਵਾਲੀ ਕਿਹੜੀ ਡੈਰੀ 'ਚ ਲਿਖੀ ਆ ਕੁਆਲ ਓਏ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ ਸਾਈਕਲ 'ਚ ਪੈਟਰੋਲ ਪਵਾਉਂਦੇ ਕਵਾਲ ਦੇ ਪਿੱਛੇ ਗਜ਼ਲਾਂ ਦੱਸਦਾ ਹੁੰਦਾ ਸੀ ਕਵਾਲੀਆਂ ਦੱਸਦਾ ਸੀਗਾ ਫਿਰ ਕਾਪੀ ਕਿਤੇ ਬੰਦ ਹੋ ਗਈ ਦੋ ਇਕੱਠੀਆਂ ਦੱਸਦੀਆਂ ਜਿਵੇਂ ਜਾਣਤੀ ਜੱਗੇ ਨੇ ਮਰ ਜਾਣਾ ਤੇ ਆ ਸ਼ਾਮਾਂ ਪੈ ਗਈਆਂ ਕੁਆਲ ਬਣ ਗਿਆ ਉਸਤਾਦ ਆਓ ਤੇ ਸਾਰੇ ਗਾਣੇ ਬੋਹੇਮੀਆਂ ਨੇ ਯਾਦ ਕੀਤੇ ਕਵਾਲੀ ਪਿੱਛੇ ਦਾਦਾ ਹੀ ਬੰਦਾ ਤੇ ਕਹਿੰਦਾ ਮੈਂ ਕੰਮ ਤੇ ਜਵਾਬ ਦੇ ਦੇਣਾ ਉਹ ਕਹਿੰਦਾ ਕਿਹੜਾ ਕੰਮ ਆ ਜਦੋਂ ਮਰਜੀ ਆ ਕਵਾਲੀ ਵਾਲੇ ਨੂੰ ਕਵਾਲੀ ਖਬਰੇ ਕੀ ਰੈਪ ਰੂਪ ਦੱਸੀ ਜਾਂਦੇ ਉਹ ਪਿੱਛੇ ਕਹੀ ਜਾਂਦੇ ਉਹੀ ਸੇਮ ਬੀਫ ਨੇ ਓਏ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ 1 to 5 ਦੀ ਕੈਂਚੀ ਚਲਾ ਲੈਂਦੇ ਉਹ ਕਵਾਲਾ ਪਿੱਛੇ ਗੱਲਾਂ ਦੱਸਦਾ ਸੀ ਤੇ ਇਹਨੂੰ ਕਾਲ ਆ ਗਈ ਕਹਿੰਦਾ ਦੁੱਧ ਉਤਲੀ ਫਰਿੱਜ 'ਚ ਪਿਆ ਵਾ ਤੇ ਉਹ ਕਮਾਲ ਕਰਦਾ ਦੁੱਧ ਉਤਲੀ ਫਰਿੱਜ 'ਚ ਕੁਆਲ ਦੇ ਪਿੱਛੇ ਬੈਠਾ ਭਾਈ ਕੁਆਲ ਨੂੰ ਕੁਆਲੀ ਕਰਦੇ ਕਰਦੇ ਅਚਾਨਕ ਪਤਾ ਨਹੀਂ ਕੀ ਹੋਇਆ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਇਸ ਬਗੈਰ ਨੂੰ ਉਠਾ ਇੱਥੋਂ ਕਵਾਲ ਦੇ ਪਿੱਛੇ ਦੱਸਦਾ ਹੁੰਦਾ ਸੀਗਾ ਇਹਨੇ ਕਿਤੇ ਕਵਾਲ ਨੂੰ ਕਿਹਾ ਜੀ ਸ਼ਹਿਰ ਚ ਪਿੰਡਾਂ ਦਾ ਪੈਟਰੋਲ ਰੁੜਨ ਡਿਆ ਦੱਸ ਦਿਓ ਉਹਨੇ ਵਿੱਚੇ ਕਰ ਸ਼ਹਿਰ ਚ ਪਿੰਡਾਂ ਪੈਟਰੋਲ ਰੁੜਨ ਡਿਆ ਓਏ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ ਆਇਆ ਆ ਸੁਣਨ ਵਾਲਾ ਉਹ ਨੱਕ ਥਾਣੀ ਨਿਚ ਮਾਰਦੇ ਆ ਉਹ ਜ਼ੈਡ ਨਹੀਂ ਜਿਹੜੇ ਨੇ
ਯਾਰ ਮੈਨੂੰ ਕਹਿੰਦਾ ਸਾਡਾ ਨਹਾਉਣ ਵਾਲਾ ਸਾਬਣ 3-3 ਮਹੀਨੇ ਨਹੀਂ ਖੁਰਦਾ ਮੈਂ ਬਾਅਦ ਜਾ ਕੇ ਦੇਖਿਆ ਛਾਪਰ ਲਾਇਆ ਨਹੀਂ ਅਰੇ ਮਿਠਾਈ ਓਏ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਇਹ ਪੈਰਾਂ ਤੋਂ ਟਿੰਡ ਕਰਾਉਂਦੇ ਆ ਨਾ ਸਿਆਪ ਦੀ ਗੱਲ ਹੈ ਉਹ ਯਾਰ ਕੋਆਲਾਂ ਦੇ ਪਿੱਛੇ ਪੈਂਦਾ ਸੀਗਾ ਬਲਿਆਦ ਵੇ ਯਾਰ ਉਹ ਯਾਰ ਚਲੋ ਬੱਚਾ ਵਾ ਕੋਈ ਪੈਰਾਂ ਦੀ ਟਿੰਡ ਕੌਣ ਕਰੇ ਬਾਲ ਬਣ ਗਿਆ ਗੜਗੀਲਾ ਜਾ ਕੇ ਇੰਜ ਕਰਕੇ ਸਟੇਜ ਤੇ ਬੈਠਾ ਹੀ ਆਇਆ ਕਿ ਉਹ ਥੋੜੀ ਫੜੋ ਯਾਰ ਮੈਂ ਸਮਝਿਆ ਸੱਚੀ ਮੁੱਚੀ ਕੁਝ ਹੋਇਆ ਕੁਆਲ ਤੋਂ ਚਿੱਤਰ ਖਾ ਲਏ ਨੇ ਉਸਤਾਦ ਪਿੱਛੇ ਬੈਠਾ ਤਾੜੀਆਂ ਵਜਾਉਂਦੇ ਆ ਕੋਲੋਂ ਦੀ ਇੱਕ ਬੰਦਾ ਚੋਲਾਂ ਦੀ ਪਲੇਟ ਲੰਘਿਆ ਤੇ ਉਹ ਬੇਤਾਲੀਆਂ ਕਰਤੀਆਂ ਭੁੱਲ ਗਿਆ ਕਿਹੜਾ ਸਾਲ ਓਏ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਅੱਛਾ ਲੋਕ ਇੰਜ ਨਹਾਉਂਦੇ ਨਾ ਇਹ ਇੰਜ ਨਹਾਉਂਦੇ ਪੁੱਠਾ ਕਰਕੇ ਨਲਕਾ ਵਸੀ ਨਲਕਾ ਸੀ ਭਾਈ ਉਹ ਲੜਕਾ ਵਾ ਭਾਈ ਕਵਾਲ ਦੇ ਪਿੱਛੇ ਕਵਾਲੀਆਂ ਦੱਸਦਾ ਸੀ ਇਹਨੇ ਕਿਤੇ ਕਿਹਾ ਭਾਈ ਪੈਸਾ ਕੋਈ ਨਹੀਂ ਹੋਣਾ ਪੀਣਾ ਕੋਈ ਕੰਮ ਚੁੱਕ ਕੇ ਰੱਖ ਲਓ ਕੋਈ ਕਹਿਣਾ ਕਿ ਪੈਸਾ ਕੋਈ ਨਹੀਂ ਹੋਣ ਡਿਆ ਕੰਮ ਬੱਚਾ ਇਹਨਾਂ ਨੇ ਫੜ ਲਿਆ ਪੁੱਠਾ ਨਿਜ਼ਾਮ ਇਹਨਾਂ ਦੇ ਘਰ ਦਾ ਪੁੱਠਾ ਪੁੱਠਾ ਨਿਜ਼ਾਮ ਨਿਜ਼ਾਮ ਆ ਲੋਕੀ ਬਾਹਰ ਜਾਣ ਲੱਗੇ ਦਰਵਾਜ਼ਾ ਖੜਕਾਉਂਦੇ ਆ ਪੁੱਠਾ ਨਿਜ਼ਾਮ ਆਪਣੇ ਬੇਟੇ ਨੂੰ ਕਹਿੰਦਾ ਪਾਪਾ ਮਾਰੋ ਬਸ ਕਵਾਲ ਨੂੰ ਪਿੱਛੇ ਖਰੇ ਕਿਹੜੀ ਗੱਲ ਦੱਸਦੇ ਕਹਿੰਦਾ ਦਫਾ ਜਾ ਯਾਰ ਇੱਕ ਪੁੱਠਾ ਨਿਜ਼ਾਮ ਘਰ ਦਾ- ਸ਼ਾਦੀ ਤੇ ਇਹਦੀ ਅੰਮੀ ਗੱਡੀ ਦੀ ਆਈ ਇਹਦਾ ਬਾ ਢੋਲੀ ਚ ਗਿਆ ਜੀ ਓਏ ਇੰਨਾ ਪੁੱਠਾ ਨਿਜ਼ਾਮ ਹੈ ਇਹਨਾਂ ਦੇ 6 ਉੱਤੇ ਨੂੰ ਆਈਦੇ ਨਾ ਉਠਾ ਨਹੀਂ ਜਾਵਾ 33 ਦਿਨਾਂ ਦਾ ਤਾਇਆ ਉਹਦੀ ਦੋ ਝੰਡ ਲਾਉਂਦੇ ਯਾਰ ਬੜਾ ਨਾ ਨਹਾ ਧੋ ਕੇ ਤਿਆਰ ਹੋ ਕੇ ਕੀ ਕਰਨਾ ਲੈ ਕਹਿੰਦਾ ਐਡਾ ਪੁੱਠਾ ਨਿਜ਼ਾਮ ਆਪਣੇ ਤਾਏ ਦੀ ਝੰਡ ਬਾਹ ਚਲੋਈ 36 ਸਾਲ ਦੀ ਸ਼ਬਰੇ ਜਾਈਏ ਅੱਛਾ ਇੰਨਾ ਬੇਵਕੂਫ ਆ ਰੋਜ਼ ਘਰੋਂ ਨਿਕਲਣਗੇ ਦੰਦ ਘੇੜਦਾ ਵਾ 1 2 ਐਡਾ ਪੁੱਠਾ ਨਿਜ਼ਾਮ ਹਾਏ ਇਹਨਾਂ ਦੇ ਬੱਚੇ ਰਾਤੀ ਸਕੂਲ ਜਾਂਦੇ ਰਾਤ ਨੂੰ ਸੌਣ ਲੱਗੇ ਮੋਟਰਸਾਈਕਲ ਬਾਹਰ ਕੱਢਣ ਦੇ ਓਏ ਅੰਦਰ ਖਿਲਾਰੋ ਸਗੋ ਓ ਯਾਰ ਇਹਨਾਂ ਦੇ ਘਰ ਕੁਕੜਾਂ ਦੇ ਪੁੱਠਾ ਨਿਜ਼ਾਮ ਆ ਉਹ ਰਾਤ 11 ਵਜੇ ਕਰਨਾ ਕੋ ਐਡਾ ਉਠਾ ਨਹੀਂ ਜਾਵਾ ਘਰ ਦਾ ਭਾਈ ਫੈਸਲ ਜਾਗਦੇ ਹੋਏ ਖਰਾਟੇ ਮਾਰਨ ਦੇ ਸਾਰੇ ਫਿਰਦੇ ਤੁਰਦੇ ਬਲੇ ਯਾਰ ਇੰਨਾ ਪੁੱਠਾ ਨਿਜ਼ਾਮ ਆ ਜਾ ਕੇ ਖਾ ਵੇਖੀ ਜਾਣ ਡਿਆ ਹੈ ਯਾਰ ਐਡਾ ਪੁੱਠਾ ਨਿਜ਼ਾਮ ਆ ਇਹਦੀ ਬੇਗਮ ਨੂੰ ਕਹਿੰਦੀ ਉੱਠ ਪੋ ਰਾਤ ਹੋ ਗਈ ਆ ਹੁਣ ਕੰਮ ਤੋਂ ਰੇੜ ਕੇ ਮੋਟਰਸਾਈਕਲ ਘਰ ਲੈ ਆਏ ਤੇ ਖਿਲਾਰ ਕੇ ਸਟਾਰਟ ਕਰਕੇ ਅੰਦਰ ਪੈ ਗਏ ਐਡਾ ਪੁੱਠਾ ਨਿਜ਼ਾਮ ਸ਼ਾਦੀ ਹੋਈ ਬੇਗਮ ਦਾ ਘੁੰਡ ਤੇ ਨਹੀਂ ਚੁੱਕਿਆ ਉਹਦਾ ਪਰਸ ਚੁੱਕ ਲਿਆ ਯਾਰ ਇਹਦੇ ਘਰ ਦਾ ਐਡਾ ਪੁੱਠਾ ਨਿਜ਼ਾਮ ਆ ਇਸਤਰੀਆਂ ਨਹੀਂ ਕਰਕੇ ਪੁੱਠੀ ਪਾਈ ਉਹ ਤਾਂ ਸੂੜਾ ਨਹੀਂ ਕਰਨ ਡਿਆ ਹਾਂਜੀ ਆ ਭਾਈ ਬੇਟਾ ਇੰਨਾ ਪੁੱਠਾ ਨਿਜ਼ਾਮ ਇਹਨਾਂ ਦੇ ਘਰ ਦਾ ਪੁੱਠਾ ਨਿਜ਼ਾਮ ਆ 5-7 ਟਕਾਰ ਮਾਰ ਕੇ ਤਾਂ ਲਿਆਓ ਵੀ ਰੋਟੀ ਲਿਆਓ ਐਡਾ ਪੁੱਠਾ ਨਿਜ਼ਾਮ ਖੁਸਰੇ ਨੂੰ ਵੇਖ ਕੇ ਕਹਿੰਦਾ ਮੇਰੇ ਬੋਰ ਗਈ ਘਰ 'ਚ ਫਰਿੱਜ ਪੁੱਠੀ ਰੱਖੀ ਛੋਟਾ ਖਾਣਾ ਥੱਲੇ ਰੱਖਿਆ ਹੋਇਆ ਇਹਦਾ ਪੁੱਠਾ ਨਿਜ਼ਾਮ ਇਹਦਾ ਬੁੜਾ ਕਹਿੰਦੇ ਆ ਓਏ ਚਲੋ ਇਹ ਆਪਣੇ ਅੰਨੇ ਭਰਾ ਨੂੰ ਟੀਵੀ ਲਾ ਕੇ ਦੋ ਓ ਯਾਰ ਐਡਾ ਪੁੱਠਾ ਨਿਜ਼ਾਮ ਇਹਦਾ ਭਰਾ ਇੱਕ ਕੁੱਬਾ ਵਾ ਉਹ ਲੰਮੇ ਪੈ ਕੇ ਗੁੱਟੀ ਚੜਾਉਂਦਾ ਅਰੇ ਫੈਸਲ ਵਾ ਇਹਨਾਂ ਦੇ ਘਰ ਦਾ ਐਡਾ ਪੁੱਠਾ ਨਿਜ਼ਾਮ ਆ ਦਾ ਆਪਾਂ ਸਾਰਿਆਂ ਨੂੰ ਚਲੋ ਰੌਲਾ ਪਾਓ ਤੁਹਾਡੇ ਭਰਾ ਨੇ ਜਾਗਣਾ ਵਾ ਸੁਣਾ ਤੁਹਾਡੇ ਘਰ ਦਾ ਪੁੱਠਾ ਨਿਜ਼ਾਮ ਆ ਆ ਡੱਡੇ ਦਿੰਦਾ ਬਾਹਰ ਮੈਲੇ ਕੱਪੜੇ ਪਾਏ ਨੇ ਘਰ ਆ ਕੇ ਸਾਫ਼ ਕੱਪੜੇ ਪਾ ਲੈਂਦੇ ਉਹ ਖੋਤੇ ਤੇ ਬੈ ਕੋ ਤਗੜ ਜਾ ਰਿਹਾ ਮੈਂ ਕਿਹਾ ਕੀ ਹੋਇਆ ਜੀ ਕਹਿੰਦਾ ਘੋੜੇ ਵਾਲੀ ਟੂਬ ਲੈਣ ਚੱਲਾ ਘੋੜੇ ਵਾਲੀ ਟੂਬ ਲੈਣ ਗਿਆ ਨਾਲ ਮਾੜੇ ਜੇ ਪੱਠੇ ਵੀ ਲੈ ਲੇ ਪੁੱਠਾ ਨਿਜ਼ਾਮ ਇਹਦੇ ਘਰ ਦਾ ਦਰਵਾਜ਼ੇ ਨੂੰ ਤਾਲਾ ਲਾਇਆ ਸਾਰੇ ਬਾਰੀ ਨੂੰ ਪਾਸੇ ਜਾਣ ਦੇ ਅੰਦਰ ਡਰਾਈਵਰ ਨੂੰ ਕਹਿੰਦੇ ਆ ਗਾੜੀ ਅੰਦਰ ਕਰੋ ਮੈਂ ਜਾਣਾ ਲਗਾਉ ਮੈਂ ਜਾ ਜੇਲ੍ਹ ਚ ਮੁੜ ਗਿਆ ਭਾਈ ਨੂੰ ਅੱਛਾ ਤੇ ਜੇ ਨੰਦਰੋਂ ਆਇਆ ਫਿਰ ਡੱਕਣਾ ਕਰੇ ਕੀ ਖਾ ਗਿਆ ਇਹਨੇ ਕਲੋਨੀ ਕੱਟੀ ਤੇ ਗਲਾ ਵੱਡਾ ਰੱਖਦਾ ਯਾਰ ਕਲੋਨੀ ਕੱਟੀ ਹੈ ਤੇ ਕਲੋਨੀ ਕੱਟ ਕੇ ਕਹਿੰਦਾ ਭਾਜੀ ਜਿਹੜੀ ਜਗ੍ਹਾ ਵਧੀ ਮੈਂ ਘਰ ਲਾ ਜਾਵਾਂ ਕਲੋਨੀ ਕੱਟਣ ਤੋਂ ਪਹਿਲੇ ਮੋਮਬੱਤੀਆਂ ਬੁਝਾਉਂਦੇ ਆ ਆਪਣੇ ਬੜੇ ਨੂੰ ਕੁੱਟੀ ਜਾਵੇ ਕਿਉਂ ਕਹਿੰਦਾ ਮੇਰੇ ਕੋਈ ਉੱਚੀ ਬੋਲਦਾ ਲੈ ਇਹ ਵੀ ਆਪਣੇ ਅੱਬੂ ਨੂੰ ਮਾਰੀ ਏ ਕਿਉਂ ਕਹਿੰਦਾ ਮੈਂ ਮੰਨਤ ਮੰਗੀ ਓ ਯਾਰ ਇਹਨੇ ਆਪਣੇ ਆਪ ਨੂੰ ਕੁੱਟਿਆ ਕਹਿੰਦਾ ਆਪਣੇ ਮੁੰਡੇ ਸੱਤ ਉਹ ਸਟੇਡੀਅਮ 'ਚ ਛਿੱਤਰ ਪੈ ਗਏ ਇਹਨੂੰ ਅੱਛਾ। ਉਹ ਕੁੜੀਆਂ ਨਹੀਂ ਨੱਚਦੀਆਂ ਉਹਨਾਂ ਅੱਗੇ ਮਾਲਸ਼ੀਆਂ ਵਾਲੀਆਂ ਸ਼ੀਸ਼ੀਆਂ ਖੜਕਾ ਦੇ ਸਟੇਡੀਅਮ 'ਚ ਕੁੜੀਆਂ ਨਹੀਂ ਨੱਚਦੀਆਂ ਜਿਹੜੀਆਂ ਹਾਂਜੀ ਕਹਿੰਦਾ ਕੋਈ ਐਡਜਸਟ ਹੋ ਸਕਦਾ
ਯਾਰ ਸਟੇਡੀਅਮ ਚਲਾ ਗਿਆ, ਪੁਲਿਸ ਨੇ ਫੜ ਲਿਆ, ਵੜਨ ਦਿੱਤਾ ਤਾਂ ਦੂਰੋਂ ਕਹਿਣਾ ਭਾਈ ਫਰੀਦੀ ਆਵਾਜ਼ ਦੇਈ ਜਰਾ। ਤੇਰੀ ਗੱਲ ਉਹਨੂੰ ਤਿਆਰ ਸ਼ਾਰ ਹੋ ਕੇ ਮੈਚ ਵੇਖਣ ਚਲਾ ਗਿਆ ਉਸਤਾਦ ਭੰਨ ਵਾਲੇ ਖੋਖੇ ਤੇ। ਮਨਰਵਾ ਥੀਏਟਰ ਡਰਾਮਾ ਵੇਖਣ ਗਿਆ, ਅੱਛਾ ਉਹਨਾਂ ਨੇ ਵੜਨ ਨਹੀਂ ਦਿੱਤਾ, ਕਹਿੰਦਾ ਲੈ ਇਹ ਤੋਂ ਚੰਗਾ ਮੇਰੇ ਘਰ ਲੱਗਾ। ਇਹਦੇ ਅੱਬੇ ਨੂੰ ਜਵਾਬ ਹੋ ਗਿਆ ਤਾਂ ਸ਼ੁਏਬ ਅਖਤਰ ਵਾਲਾ ਸਟਾਈਲ ਮਾਰਨ ਦਿਆ ਉੱਤੇ। ਇੱਕ ਵਿਆਹ ਤੇ ਗਿਆ ਕਾਲੂ ਭਾਈ, ਉੱਥੇ ਐਵੇਂ ਹੀ ਬੁੜੇ ਨੂੰ ਪਤਾ ਵੀ ਨਹੀਂ ਤੇ ਐਵੇਂ ਹੀ ਕਹਿਤਾ ਸਾਰੇ ਪਰੌਣੇ, ਅੱਬੂ ਸੀਨੇ ਤੇ ਇੱਟਾਂ ਤੋੜਨ ਵਾਲੀ ਆਈਟਮ ਕਰਨਗੇ। ਕਹਿੰਦੇ ਕੋਈ ਨਾ, ਉਹ ਹੋਗਨ ਨਹੀਂ ਫੌਤ ਹੋਇਆ, ਕਹਿੰਦਾ ਮੈਂ ਯਤੀਮ ਹੋ ਗਿਆ। ਓ ਯਾਰ ਇਹਨੂੰ ਕਿਸੇ ਨੇ ਕਿਹਾ ਕਿ ਆਪਣੇ ਅੱਬੇ ਦੇ ਦਿਲ 'ਚ ਜਗ੍ਹਾ ਕਰ, ਤੇ ਰਾਸੂ ਤੇ ਤੇ ਅੱਬੇ ਦੇ ਸੀਨੇ ਤੇ ਇੱਟਾਂ ਲਵਾਤੀਆਂ। ਇਹ ਤਾਂ ਅੱਬੂ ਆ ਕੇ ਇਹਨੂੰ ਕਹਿੰਦਾ ਪੁੱਤਰ ਮੈਂ ਤੇਰੇ ਕੋਲੋਂ ਕੁਝ ਸਿੱਖਣਾ ਚਾਹਨਾ, ਹਰ ਇਨਸਾਨ ਆਪਣੀਆਂ ਗਲਤੀਆਂ ਤੋਂ ਹੀ ਸਿੱਖਦਾ। ਲੋ ਜੀ ਨਾਜ਼ਰੀਨ, ਬਹੁਤ ਸਾਰਾ ਆਪਣਾ ਖਿਆਲ ਰੱਖਣਾ ਤੁਸੀਂ, ਸਾਨੂੰ ਦੁਆ 'ਚ ਯਾਦ ਰੱਖਣਾ, ਤੁਹਾਡੀਆਂ ਮੁਹੱਬਤਾਂ ਸਾਨੂੰ ਇੰਝ ਮਿਲਣੀਆਂ ਚਾਹੀਦੀਆਂ। ਕਿਉਂ ਬਹਿਦਰ ਭਾਜੀ? ਇਸ ਤਰ੍ਹਾਂ ਹੀ ਇੱਕ ਵਿਆਹ ਤੇ ਗਿਆ, ਇੱਕ ਵਿਆਹ ਤੇ ਗਿਆ, ਰੋਟੀ ਖਾਂਦੇ ਆ ਤੇ ਸਾਰੇ ਇਹਦੇ ਵੱਲ ਵੇਖਣ ਦੇ, ਕਿਉਂ? ਰੰਬੇ ਨਾਲ ਚੌਲ ਖਾਂਦੇ। ਇੱਕ ਖਤਮ ਤਾਂ ਰੋਟੀ ਖਾ ਕੇ ਉੱਠਿਆ, ਉਹਨਾਂ ਨੇ ਬੇਲੇ ਰੱਖਤਾ ਅੱਗੇ। ਬਹੁਤ ਸਾਰਾ ਆਪਣਾ ਖਿਆਲ ਯਾਰ ਰੱਖਣਾ। ਨਿਕਾਹ ਖਾਸੀ ਇੱਕ ਜਗ੍ਹਾ ਨਿਕਾਹ ਪੜਾਉਣ ਗਿਆ, ਟੇਬਲ ਤੇ ਆਪਣਾ ਪਿਸਤੌਲ ਪਹਿਲੇ ਕੱਢ ਕੇ ਰੱਖਣਾ। ਯਾਰ ਆਪਣਾ ਬਹੁਤ ਸਾਰਾ ਇਹਦਾ ਖਿਆਲ ਨਿਕਾਹ ਸੀਗਾ ਤੇ ਮੌਲਵੀ ਨਿਕਾਹ ਤੋਂ ਪਹਿਲੇ ਪਿਆਸਾ ਗੋਬਾ ਬਣਾਉਣ ਡਿਆ। ਸੀਤਾ ਕਰਨ ਦੇ ਯਾਰ। ਯਾਰ ਦੇ ਵਾਲਦ ਸਾਹਿਬ ਫੌਤ ਹੋ ਗਏ, ਡੇਲੀ ਕਬਾੜੀ ਨੂੰ ਜਾ ਕੇ ਉਹ ਕੋ ਬੁੜਾ ਆ ਦਸੀ ਓਏ ਲੈ। ਓਕੇ ਨਾਜ਼ਰੀਨ, ਬਹੁਤ ਸਾਰਾ ਆਪਣਾ ਖਿਆਲ ਰੱਖਣਾ ਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਜੂਮੀ ਬਣ ਗਿਆ ਕਾਲੂ, ਐ ਕਰਕੇ ਇੱਕ ਬੰਦੇ ਨੇ ਇਹਦੇ ਅੱਗੇ ਹੱਥ ਕੀਤਾ ਤੇ ਚੱਬ ਗਿਆ। ਓਕੇ ਬਾਏ। ਯਾਰ ਹੋਗਨ ਫੌਤ ਦੇ ਘਰ ਹੋਈ ਆ, ਕਹਿੰਦਾ ਸਾਨੂੰ ਰੋਟੀ ਪੈ ਗਈ। ਓਕੇ ਬਾਏ, ਅੱਲਾ ਹਾਫਿਜ਼। ਉਹ ਗਨਫਾਉ ਦਾ ਤੇ ਅੱਬੂ ਨੂੰ ਕਹੀ ਜਾਂਦੇ ਤੁਹਾਡਾ ਜਾਣਾ ਬਣਦਾ।